मिनट कम पाए तो पूरे 12 बजे समाप्त। वो सरदार जी नहीं है, कहते सरदार जी वोट नहीं था, बड़े जेंटल सरदार जी। सरदार जी मैं 12 बजे ਪੰਜਾਬੀ ਰੇਡੀਓ USA ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਗੱਲਬਾਤ ਕਰਾਂਗੇ ਬੀਬੀ ਕਿਰਨ ਬੇਦੀ ਦੀ ਸਟੇਟਮੈਂਟ ਬਾਰੇ। ਬੀਬੀ ਨੇ ਇੱਕ ਕਿਤਾਬ ਲਾਂਚ ਦਾ ਰਿਲੀਜ਼ ਕਰਨ ਦਾ ਸਮਾਗਮ ਰੱਖਿਆ ਸੀ ਚੇਨਈ ਦੇ ਵਿੱਚ, ਤੇ ਉੱਥੇ ਜਦੋਂ 12 ਵਜਣ ਦਾ ਟਾਈਮ ਸੀ, 20 ਮਿੰਟ ਪਏ ਸੀ, ਤਾਂ ਬੀਬੀ ਨੇ ਇੱਕ ਟਿੱਪਣੀ ਕੀਤੀ, ਜਿਹੜੀ ਟਿੱਪਣੀ ਸਿੱਖਾਂ ਨੂੰ ਲਾ ਕੇ ਜਾਂ ਸਿੱਖਾਂ ਤੇ ਤੰਜ਼ ਕਰਕੇ ਕੀਤੀ। ਪਰ ਬੀਬੀ ਲੱਗਦਾ ਕਿ ਇਤਿਹਾਸ ਤੋਂ ਕੋਰੀ ਹੈ। ਬੀਬੀ ਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ ਕਿ ਬੀਬੀ ਕਿਰਨ ਬੇਦੀ ਜਿਹੜੇ ਆ ਉਹ ਹਾਈਲਾਈਟ ਕਿਵੇਂ ਹੁੰਦੇ ਆ, ਤੇ ਹੁਣ ਜਿਹੜਾ ਦੌਰ ਚੱਲ ਰਿਹਾ ਉਹਦੇ 'ਚ ਉਹਨਾਂ ਨੇ ਜਿਹੜਾ ਇਸ ਮੌਕੇ ਨੂੰ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਕੇ, ਬੀਬੀ ਨੇ ਇਸ ਕਰਕੇ ਸ਼ਬਦਾਵਲੀ ਦੀ ਮਰਿਆਦਾ ਰੱਖ ਰਿਹਾ ਵਾਂ, ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਕੇ ਇਹ ਸਾਰੇ ਇਵੈਂਟ ਨੂੰ ਜਿਹੜਾ ਵਾ ਉਹ ਉਹਨਾਂ ਨੇ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਹੋਇਆ ਕਿ ਵੀ ਇਹਨਾਂ ਨੇ ਕਿਤਾਬ ਲਿਖੀ ਆ। ਪਹਿਲੀ ਗੱਲ ਤਾਂ ਕਿਤਾਬ ਲਿਖਣ ਵਾਲੇ ਲੋਕ ਜਿਹੜੇ ਬੜੇ ਸੁਲਝੇ ਹੁੰਦੇ ਆ। ਬੀਬੀ ਜੀ ਜ਼ਰਾ ਗੌਰ ਨਾਲ ਸੁਣਿਓ ਇਹ ਗੱਲ। ਜਿਹੜੇ ਲੋਕ ਕਿਤਾਬਾਂ ਲਿਖਦੇ ਆ ਉਹ ਬੜੇ ਜ਼ਹੀਨ ਲੋਕ, ਬੜੇ ਸੰਜੀਦਾ ਲੋਕ ਤੇ ਬੜੇ ਸੂਝਵਾਨ ਤੇ ਬੜੇ ਇੱਕ ਤਰੀਕੇ ਨਾਲ ਸਮਝਦਾਰ ਕਿਸਮ ਦੇ ਲੋਕ ਹੁੰਦੇ ਆ। ਉਹ ਬੜੀ ਤੀਖਣ ਬੁੱਧੀ ਦੇ ਮਾਲਕ ਹੁੰਦੇ ਆ। ਕਿਤਾਬ ਲਿਖਣਾ ਕੋਈ ਛੋਟਾ ਮੋਟਾ ਕੰਮ ਨਹੀਂ ਹੈ, ਬੜਾ ਵੱਡਾ ਕੰਮ ਆ। ਉਹ ਲੋਕ ਵਾਹਿਯਾਤ ਗੱਲਾਂ ਕਰਨੀਆਂ ਤਾਂ ਦੂਰ, ਸੋਚਦੇ ਵੀ ਨਹੀਂ। ਮਤਲਬ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਗੱਲਾਂ ਨਿਕਲਣੀਆਂ ਤਾਂ ਦੂਰ ਦੀ ਗੱਲ, ਉਹ ਸੋਚਦੇ ਵੀ ਨਹੀਂ। ਪਰ ਬੀਬੀ ਨੇ ਕਿਤਾਬ ਪਤਾ ਨਹੀਂ ਕਿਹੜੀ ਲਿਖੀ ਆ। ਇਹਨਾਂ ਨੇ ਜਿਹੜੀ ਆ ਟਿੱਪਣੀ ਕੀਤੀ ਆ 12 ਵਜਣ ਵਾਲੀ, ਤਾਂ ਇਹ ਜਿਹੜੀ ਟਿੱਪਣੀ ਉਹਨਾਂ ਨੇ ਕੀਤੀ ਆ, ਇੱਥੋਂ ਪਤਾ ਲੱਗਦਾ ਵੀ ਉਹਨਾਂ ਨੇ ਕਿਤਾਬ ਆਪ ਹੀ ਲਿਖੀ ਆ ਜਾਂ ਕਿਸੇ ਹੋਰ ਤੋਂ ਲਿਖਾਈ ਆ। ਪਰ ਕੁੱਲ ਮਿਲਾ ਕੇ ਬੀਬੀ ਨੇ ਬੇਸ਼ੱਕ ਇਹ ਸ਼ਬਦ ਆਪਦੇ ਕੋਲੋਂ ਕਹੇ ਆ ਜਾਂ ਇਹਨੇ ਕਿਤਾਬ ਦੀ ਪ੍ਰਮੋਸ਼ਨ ਵਾਸਤੇ ਕਹੇ, ਪਰ ਜੋ ਵੀ ਕੀਤਾ ਇਹਦੀ ਮਾਨਸਿਕਤਾ ਦਾ ਪ੍ਰਗਟਾਵਾ ਜ਼ਰੂਰ ਕਰ ਗਿਆ। ਤੁਹਾਨੂੰ ਯਾਦ ਹੋਣਾ ਵਾ ਇਹੀ ਬੀਬੀ ਅੰਨਾ ਅੰਦੋਲਨ ਵੇਲੇ ਬੜੀ ਇੱਕ ਐਕਟਿਵ ਰੂਪ ਦੇ ਵਿੱਚ ਐਕਟਿਵਿਜ਼ਮ ਦਿਖਾ ਰਹੀ ਸੀ। ਤੁਸੀਂ ਯਾਦ ਕਰੋ ਉਸ ਟਾਈਮ ਬਹੁਤ ਸਾਰੇ ਲੋਕ, ਅਨੁਪਮ ਖੇਰ ਵਰਗੇ ਅੰਨਾ ਅੰਦੋਲਨ ਦੇ ਵਿੱਚ, ਜਾਂ ਖੁਦ ਅੰਦੋਲਨ ਕਰਨ ਵਾਲੇ ਲੋਕ, ਬਾਬਾ ਰਾਮਦੇਵ, ਮਾਫ ਕਰਨਾ ਬਾਬਾ ਨਿਕਲ ਗਿਆ ਮੂੰਹ 'ਚੋਂ, ਰਾਮਦੇਵ, ਤਾਂ ਇਹ ਸਾਰੇ ਅਪਰਚੂਨਿਸਟ ਲੋਕ ਨੇ, ਮੌਕਾ ਪ੍ਰਸਤ ਲੋਕ ਨੇ। ਅੱਜ ਕਿੱਥੇ ਨੇ ਇਹ? ਅੱਜ ਇਹਨਾਂ ਨੂੰ ਪਤਾ ਵਾ ਕਿ ਦੇਸ਼ ਦੇ ਵਿੱਚ ਕਿੰਨਾ ਭ੍ਰਿਸ਼ਟਾਚਾਰ ਆ। ਅੱਜ ਇਹਨਾਂ ਨੂੰ ਦੇਸ਼ ਦੇ ਵਿੱਚ ਬਲਡੋਜ਼ਰ ਚੱਲਦੇ ਨਹੀਂ ਦਿਖਦੇ। ਅੱਜ ਇਹਨਾਂ ਨੂੰ ਦੇਸ਼ ਦੇ ਵਿੱਚ ਨੂਪਰ ਸ਼ਰਮਾ ਵਰਗੇ ਲੋਕ ਨਹੀਂ ਦਿਖਦੇ ਜਿਹਦੀ ਇੱਕ ਟਿੱਪਣੀ ਕਰਕੇ ਮਾਹੌਲ ਖਰਾਬ ਔਰ ਦੇਸ਼ ਤੇ ਕੂਟਨੀਤਿਕ ਸੰਕਟ ਤੱਕ ਦੀਆਂ ਗੱਲਾਂ ਆ ਗਈਆਂ ਨੇ। ਤਾਂ ਅੱਜ ਇਹ ਤਿੰਨੇ ਤੁਸੀਂ ਦੇਖ ਲਓ ਜਿਹੜੇ ਉਸ ਅੰਦੋਲਨ ਦੇ ਵਿੱਚ ਸੀਗੇ, ਉਸ ਅੰਦੋਲਨ ਦੇ ਵਿੱਚੋਂ ਜਿਹੜੇ ਲੋਕ ਮੋਹਰਲੀ ਕਤਾਰ ਦੇ ਵਿੱਚ ਸੀਗੇ, ਅੱਜ ਉਹ ਕਿੱਥੇ ਨੇ? ਅੱਜ ਉਹ ਸਾਰੇ BJP ਦੇ ਵਿੱਚ ਨੇ। ਔਰ ਬੀਬੀ ਵੀ ਉਹਦੇ ਮਾਣ ਕੇ ਆਈ, ਉਹ ਰਾਜਪਾਲ ਵਾਲੀ। ਔਰ BJP ਨੇ ਹਰ ਇੱਕ ਬੰਦੇ ਨੂੰ ਜਿਹੜਾ ਵਾ ਉਹ ਮੌਕਾ ਦਿੱਤਾ ਹੈ, ਜਿਹੜੇ ਬੰਦੇ ਨੇ ਰਾਸ਼ਟਰਵਾਦ ਦੀ ਨਵੀਂ ਘੜੀ ਪਰਿਭਾਸ਼ਾ 'ਤੇ ਕਾਇਮ ਹੋ ਕੇ ਸਟੇਟਮੈਂਟਾਂ ਦਿੱਤੀਆਂ ਨੇ। ਅਕਸ਼ੇ ਕੁਮਾਰ ਆ, ਅਨੁਪਮ ਖੇਰ ਆ, ਹੋਰ 2-3 ਜਾਣੇ ਆ ਜਿਨ੍ਹਾਂ ਨੂੰ ਬੜੀ ਤਕਲੀਫ ਹੁੰਦੀ ਸੀ। ਔਰ ਆ ਬੀਬੀਆਂ ਦੀ ਲਾਈਨ 'ਚ ਤਾਂ ਬੜੀ ਲੰਬੀ ਲਿਸਟ ਬਣ ਚੁੱਕੀ ਹੈ ਮੇਰੇ ਹਿਸਾਬ ਦੇ ਨਾਲ। ਇੱਕ ਉਹ ਬੀਬੀ ਫਿਲਮਾਂ ਵਾਲੀ ਆ ਕੰਗਣਾ ਰਣੌਤ, ਇੱਕ ਬੀਬੀ ਭਾਰਤੀ ਸਿੰਘ ਆ ਜਿਹੜੀ ਕਾਮੇਡੀਅਨ ਆ, ਉਹ ਵੀ ਲੰਘੇ ਦਿਨੀ। ਇੱਕ ਪਾਇਲ ਰੋਹਤਗੀ ਆ, ਉਹ ਚੌਥੇ ਦਿਨ ਲਾਈਵ ਹੋ ਜਾਂਦੀ ਸੀ ਬੀਬੀ। ਚਲੋ ਉਹਨਾਂ ਦਾ ਆਪਦਾ ਫੇਸਬੁੱਕ ਅਕਾਊਂਟ ਆ। ਪਰ ਆਪਾਂ ਮਸਲੇ ਦੀ ਗੱਲ 'ਤੇ ਆਉਣੇ ਆ। ਕਿਰਨ ਬੇਦੀ ਜੀ, ਤੁਸੀਂ ਪੜ੍ਹੇ ਲਿਖੇ ਹੋ, ਐਡੇ ਵੱਡੇ ਅਹੁਦੇ 'ਤੇ ਰਹੇ ਹੋ, ਔਰ ਨੋ ਡਾਊਟ ਜਦੋਂ ਤੁਸੀਂ ਆਪਣੀ ਸੇਵਾ ਕਾਲ ਦੇ ਦਰਮਿਆਨ ਜੋ ਤੁਸੀਂ ਡਿਊਟੀ ਕੀਤੀ ਆ ਉਹ ਮਿਸਾਲੀ ਸੀ ਉਹਨਾਂ ਟਾਈਮਾਂ ਦੇ ਵਿੱਚ। ਇਹਦੇ 'ਚ ਕੋਈ ਦੋ ਰਾਏ ਨਹੀਂ। ਅਸੀਂ ਤੁਹਾਡੀ ਉਹ ਜੋ ਜ਼ਿੰਮੇਵਾਰੀ ਦੀ ਭਾਵਨਾ ਸੀ, ਅਸੀਂ ਉਹਦੇ 'ਤੇ ਕਿੰਤੂ ਨਹੀਂ ਕਰ ਰਹੇ, ਪਰ ਅਸੀਂ ਤੁਹਾਡੇ ਆ ਘਟੀਆ ਪੱਧਰ 'ਤੇ ਜਾਣ ਨੂੰ ਕਿੰਤੂ ਜ਼ਰੂਰ ਕਰ ਰਹੇ ਹਾਂ। ਤੁਸੀਂ ਪਹਿਲਾਂ ਕਿਤਾਬ ਲਿਖਣਾ ਛੱਡੋ, ਪਹਿਲਾਂ ਇਤਿਹਾਸ ਪੜ੍ਹੋ ਕਿ ਇਤਿਹਾਸ ਦੇ ਵਿੱਚ 12 ਵਜਣ ਤੋਂ ਮਤਲਬ ਕਿਹੜੀ ਗੱਲ ਤੋਂ ਲਿਆ ਜਾਂਦਾ ਹੈ। ਇਤਿਹਾਸ ਚੱਕ ਕੇ ਪੜ੍ਹੋ। ਮੈਨੂੰ ਪੂਰੀ ਉਮੀਦ ਹੈ ਇਸ ਗੱਲ ਦੀ ਕਿ ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਚੱਕ ਕੇ, ਤਾਂ ਤੁਹਾਨੂੰ ਆਪਣੀ ਗੱਲ 'ਤੇ ਜਿਹੜਾ ਵਾ ਉਹ ਪਛਤਾਵਾ ਜ਼ਰੂਰ ਹੋਊਗਾ। ਚੰਗੀ ਗੱਲ ਇਹ ਆ ਵੀ ਤੁਸੀਂ ਮਾਫੀ ਮੰਗ ਲਈ ਆ, ਪਰ ਇੱਕ ਪਾਸੇ ਕਿਤਾਬਾਂ ਲਿਖਣਾ ਤੇ ਦੂਜੇ ਪਾਸੇ ਇਹ ਜਿਹੀਆਂ ਘਟੀਆ ਟਿੱਪਣੀਆਂ ਕਰਨਾ, ਇਹ ਸ਼ੋਭਦਾ ਨਹੀਂ ਹੈ। ਤੇ ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਕੈਸ਼ ਕਰਨ ਦੀ ਜਾਂ ਇਹਦੀ ਪ੍ਰਮੋਸ਼ਨ ਕਰਨ ਵਾਸਤੇ ਆਹ ਟਿੱਪਣੀ ਕੀਤੀ ਆ, ਫਿਰ ਬਹੁਤ ਮੰਦਭਾਗੀ ਗੱਲ ਆ। ਤੁਹਾਨੂੰ ਯਾਦ ਹੋਣਾ ਸਾਰਿਆਂ ਨੂੰ, ਪਿਛਲੇ ਦਿਨੀ ਭਾਰਤੀ ਸਿੰਘ ਜਿਹੜੇ ਕਮੇਡੀਅਨ ਨੇ, ਔਰ ਦੋਨੇ ਬੀਬੀਆਂ, ਇਤਫਾਕ ਦੇਖੋ, ਦੋਨੇ ਬੀਬੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨੇ, ਜਿੱਥੇ ਸਿੱਖ ਭਾਈਚਾਰੇ ਦੇ ਨਾਲ ਨਾਲ ਦੁਨੀਆ ਭਰ ਦੇ ਜਿਹੜੇ ਲੋਕ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜਾਂ ਸਿੱਖ ਧਰਮ ਦੇ ਬਾਰੇ ਜਾਣਦੇ ਨੇ, ਤਾਂ ਦੁਨੀਆ ਭਰ ਦੇ ਲੋਕਾਂ ਦਾ ਜਿਹੜਾ ਅਕਾਦਤ ਵਾਲਾ ਸਥਾਨ ਆ ਸ੍ਰੀ ਦਰਬਾਰ ਸਾਹਿਬ, ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ। ਤੇ ਇਹ ਬੀਬੀ ਦੀ ਟਿੱਪਣੀ ਵੇਖੋ ਤੁਸੀਂ। ਭਾਰਤੀ ਸਿੰਘ ਵੀ ਇਸੇ ਤਰ੍ਹਾਂ ਟਿੱਪਣੀ ਕਰਕੇ ਹਟੀ ਆ ਸਿੱਖਾਂ ਦੇ ਉੱਤੇ
ਦਾੜੀ ਮੁੱਛਾਂ ਦੇ ਉੱਤੇ, ਤੇ ਹੁਣ ਇਹ ਬੀਬੀ ਜਿਹੜੀ ਆ ਉਹ 12 ਵਜੇ ਦੇ ਨਾਲ ਟਿੱਪਣੀ ਕਰਕੇ ਹਟੀ ਆ। ਪਹਿਲਾਂ ਇਹਨਾਂ ਦੀ ਕਤਾਰ ਦੇ ਕੈਟਾਗਰੀ ਦੇ ਵਿੱਚ ਆਉਂਦੀ ਸੀ ਕੰਗਣਾ ਰਣੌਤ, ਹੁਣ ਵੀ ਆਉਂਦੀ ਆ, ਜਿਹਦੀ ਫਿਲਮ ਨੇ ਬਹੁਤ 44-4500 ਰੁਪਇਆ ਕਮਾਇਆ ਸੀਗਾ ਪਿਛਲੇ ਦਿਨੀ। ਤਾਂ ਗੱਲ ਜਿਹੜੀ ਆ ਕੇ ਇੱਥੇ ਮੁੱਕਦੀ ਆ ਕਿ ਅਸਲ ਦੇ ਵਿੱਚ ਇਹ ਲੋਕ ਜਿਹੜੇ ਖਾਸ ਕਰਕੇ ਬੀਜੇਪੀ ਨਾਲ ਰਿਲੇਟਡ ਨੇ, ਇਹਨਾਂ ਲੋਕਾਂ ਦਾ ਮੰਤਵ ਇਹੀ ਹੁੰਦਾ ਕਿ ਕਿਸੇ ਨਾ ਕਿਸੇ ਤੇ ਟਿੱਪਣੀ ਕਰੋ, ਵਿਵਾਦ ਖੜਾ ਕਰੋ। ਪਤਾ ਹੈ ਕਿਸੇ ਨੇ ਕਹਿਣਾ ਤਾਂ ਕੁਛ ਹੈ ਨਹੀਂਗਾ, ਦੇਸ਼ ਦੇ ਵਿੱਚ ਬੇਇੱਜ਼ਤੀ ਹੋਊਗੀ, ਉਹਨੂੰ ਆਪਾਂ ਗੌਲਦੇ ਨਹੀਂ, ਬਾਅਦ ਦੇ ਵਿੱਚ ਮਾਫੀ ਮੰਗ ਲਓ। ਕਿ ਮਾਫੀ ਦੇਣ ਦੇ ਨਾਲ ਲੋਕ ਤਾਂ ਪੰਜਾਬੀ ਸਿੱਖ ਬੜੇ ਵੱਡੇ ਦਿਲ ਵਾਲੇ ਨੇ, ਬੀਬੀਆਂ ਨੂੰ ਤਾਂ ਵੈਸੇ ਨਹੀਂ ਕਹਿੰਦੇ ਉਹ ਮਾਫੀ ਮੰਗੋ, ਪਰ ਜੇਕਰ ਹੁਣ ਆਪਦਾ ਪੱਧਰ ਹੀ ਛੱਡ ਕੇ ਹੇਠਲੇ ਪੱਧਰ ਤੇ ਚੱਲ ਜੇ ਤਾਂ ਉਹਨੂੰ ਕਵੇ ਕੀ ਬੰਦਾ। ਸੋ ਕੁੱਲ ਮਿਲਾ ਕੇ ਜਿਹੜੇ ਅੱਜ ਕੱਲ੍ਹ ਦੇ ਬੀਜੇਪੀ ਨਾਲ ਵਿਚਰ ਰਹੇ ਲੋਕ ਆ, ਉਹਨਾਂ ਨੇ ਹੁਣ ਰਾਸ਼ਟਰਵਾਦ ਦੀ ਇੱਕ ਨਵੀਂ ਪਰਿਭਾਸ਼ਾ ਘੜੀ ਹੋਈ ਆ। ਉਹਨਾਂ ਭਾਵੇਂ ਮੋਦੀ ਹੀ ਮਹਾਨ ਆ, ਦੇਸ਼ ਨੂੰ ਚਲਾਉਣ ਵਾਲਾ ਮੋਦੀ ਹੀ ਹੈ, ਪਰ ਇਹ ਗੱਲਾਂ ਗਲਤ ਨੇ। ਰਾਸ਼ਟਰਵਾਦੀ ਅਸਲ ਦੇ ਵਿੱਚ ਉਹ ਬੰਦਾ ਹੈ ਜਿਹੜਾ ਰਾਸ਼ਟਰ ਹਿੱਤ ਦੇ ਲਈ ਕੁਝ ਕੰਮ ਕਰਦਾ ਹੈ, ਜਿਹਦੇ ਰਾਜ ਦੇ ਵਿੱਚ ਜਿਹੜੇ ਆ ਉਹ ਕਾਰਪੋਰੇਟ ਲੋਕ ਨਾ ਇਕੱਲੇ ਅਮੀਰ ਹੋਣ, ਸਾਰਾ ਰਾਸ਼ਟਰ ਅਮੀਰ ਹੋਣਾ ਚਾਹੀਦਾ ਵਾ। ਉਹਦੇ ਰਾਜ ਦੇ ਵਿੱਚ ਚੰਦ ਲੋਕ ਠੱਗੀਆਂ ਮਾਰ ਕੇ ਵਿਦੇਸ਼ਾਂ ਦੇ ਵਿੱਚ ਨਾ ਜਾਣ, ਸਾਰੇ ਲੋਕਾਂ ਦੇ ਧੀਆਂ ਪੁੱਤ ਜਿਹੜੇ ਆ ਉਹ ਰੋਜ਼ੀ ਰੋਟੀ ਦੇ ਮੁਹਤਾਜ ਨਹੀਂ ਹੋਣੇ ਚਾਹੀਦੇ, ਉਹਨਾਂ ਨੂੰ ਰੋਜ਼ੀ ਰੋਟੀ ਜੋਗੇ ਹੋਣਾ ਚਾਹੀਦਾ ਵਾ। ਇਹ ਅਸਲ ਰਾਸ਼ਟਰਵਾਦ। ਰਾਸ਼ਟਰਵਾਦ ਉਹ ਨਹੀਂ ਹੈ ਕਿ 4 ਦਿਨ ਚੌਂਕ 'ਚ ਖੜ ਕੇ ਭਗਵਾਂ ਝੰਡਾ ਚੱਕ ਕੇ ਤੇ ਭਾਰਤ ਮਾਤਾ ਕੀ ਜੈ ਕਹਿ ਦਿਓ, ਤੇ ਮੁੜ ਕੇ ਜਦੋਂ ਬੁਲਡੋਜ਼ਰ ਘਰੇ ਆਵੇ ਉਦੋਂ ਪੈਰੀ ਹੱਥ ਲਾਈ ਜਾਓ। ਇਹ ਰਾਸ਼ਟਰਵਾਦ ਨਹੀਂ ਹੈ, ਮਾਫ ਕਰਨਾ, ਇਹ ਰਾਸ਼ਟਰਵਾਦ ਨਹੀਂ ਹੈ। ਤੇ ਨਾ ਹੀ ਸਾਵਰਕਰ ਵਾਲਾ ਰਾਸ਼ਟਰਵਾਦ ਆ ਕਿ ਪਹਿਲਾਂ ਹੁੱਬ ਕੇ ਨਾਅਰੇ ਲਾਈ ਚਲੋ, ਜਦੋਂ ਚੱਕ ਕੇ ਠੋਕਿਆ ਜੇਲ੍ਹ ਦੇ ਵਿੱਚ ਫਿਰ ਮਾਫੀਆਂ ਮੰਗੀ ਜਾਓ। ਇਹ ਵੀ ਰਾਸ਼ਟਰਵਾਦ ਨਹੀਂ ਹੈ। ਸੋ ਕਿਤਾਬਾਂ ਰਿਲੀਜ਼ ਕਰਨੀਆਂ ਵਾ, ਕਿਤਾਬ ਰਿਲੀਜ਼ ਕਰਨੀ ਹੈ, ਚਾਹੇ ਕਿਤਾਬਾਂ ਕਰੋ, ਕਿਸੇ ਨੂੰ ਕੋਈ ਦਰਦ ਨਹੀਂ ਹੈ। ਆਪਦੀ ਸਰਚ ਨਾਲ ਲਿਖੋ ਨਾ ਲਿਖੋ, ਕੋਈ ਚੱਕਰ ਨਹੀਂ ਹੈ। ਪਰ ਮਿਨੋਰਟੀਜ਼ ਤੇ ਕਿਉਂ ਕਰਦੇ ਹੋ? ਤੁਹਾਨੂੰ ਪਤਾ ਵਾ ਨਾ, ਇੱਕ ਨੂਪਰ ਸ਼ਰਮਾ ਦੇ ਬਿਆਨ ਕਰਕੇ ਜਿਹੜਾ ਵਾ ਅੱਜ ਦੇਸ਼ ਦੇ ਵਿੱਚ ਕੀ ਕੁਛ ਹੋ ਰਿਹਾ। ਔਰ ਇਦੋਂ ਵੀ ਘਟੀਆ ਪੱਧਰ ਦੀ ਗੱਲ ਇਹ ਹੈ ਵੀ ਸਰਕਾਰ ਉਹਨਾਂ ਲੋਕਾਂ ਦੇ ਜਿਹੜੇ ਆ ਉਹ ਬਲਡੋਜ਼ਰ ਚਲਾ ਕੇ ਘਰ ਢਾਹ ਰਹੀ ਹੈ। ਜੇਕਰ ਕੋਈ ਬੰਦਾ ਕਨਵਿਕਟਡ ਆ, ਅਦਾਲਤ ਤੈਅ ਕਰੇ ਕਿ ਕੋਈ ਬੰਦਾ ਦੋਸ਼ੀ ਹੈ, ਉਹਨੂੰ ਇਕੱਲੇ ਨੂੰ ਸਜ਼ਾ ਦੇ ਦਿਓ ਤੁਸੀਂ, ਜੋ ਉਹਨੇ ਕਰਮ ਕੀਤਾ ਭਾਵੇਂ ਕੋਈ ਵੀ ਹੈ, ਕਿਸੇ ਵੀ ਮਜ਼ਹਬ ਦੇ ਵਿੱਚੋਂ, ਕਿਸੇ ਵੀ ਫਿਰਕੇ ਦੇ ਵਿੱਚੋਂ, ਘਰ ਢਾਉਣ ਦਾ ਕੀ ਮਤਲਬ? ਤੇ ਜੇ ਘਰ ਢਾਹ ਰਹੇ ਹੋ ਕਿ ਦੂਜੀ ਸਾਈਡ ਵਾਲੇ ਜਿਹੜੇ ਦੋਸ਼ੀ ਹੈ ਕਿ ਉਹਨਾਂ ਦੇ ਵੀ ਢਾਏ ਆ। ਸੋ ਕੁੱਲ ਮਿਲਾ ਕੇ ਦੇਸ਼ ਦਾ ਮਾਹੌਲ ਜਿਹੜਾ ਵਾ ਉਹ ਬੜਾ ਕੰਜਸਟਡ ਕੀਤਾ ਜਾ ਰਿਹਾ, ਔਰ ਇੱਕ ਖਾਸ ਵਿਚਾਰਧਾਰਾ, ਇੱਕ ਖਾਸ ਏਜੰਡਾ, RSS ਦਾ ਏਜੰਡਾ ਜਿਹੜਾ ਵਾ ਉਹਦੇ ਤਹਿਤ ਕਦੇ ਕਿਸੇ ਦਾ ਮੌਜੂ ਉਡਾਤਾ, ਕਦੇ ਕਿਸੇ ਦਾ ਮੌਜੂ ਉਡਾਤਾ, ਬਾਅਦ ਦੇ ਵਿੱਚ ਮਾਫੀ ਮੰਗ ਲਈ। ਇਹ ਗੱਲਾਂ ਸੋਭਦੀਆਂ ਨਹੀਂ ਹੈ। ਇੱਕ ਕਹਾਵਤ ਹੈ, ਉਹ ਬੀਬੀ ਕਹਿੰਦੀ ਹੈ ਦੂਜੀ ਨੂੰ, ਤੂੰ ਮੈਨੂੰ ਗੱਲ ਕਹਿ ਮੈਂ ਤੈਨੂੰ ਪਿੰਡੋਂ ਕਢਾਵਾਂਗੀ। ਜਾਂ ਕਈ ਵਾਰੀ ਜਿਹੜੀਆਂ ਗੱਲਾਂ ਆਪਾਂ ਪਿੰਡਾਂ ਦੇ ਵਿੱਚ ਸੁਣਦੇ ਹਾਂ ਕਿ ਬੰਦਾ ਜ਼ੁਬਾਨ ਦੇ ਜਿਹੜੇ ਫੱਟ ਦਿੱਤੇ ਹੁੰਦੇ ਆ ਉਹ ਨਹੀਂ ਮਿਟਦੇ, ਕੁਹਾੜੇ ਦੇ ਫੱਟ ਜਿਹੜੇ ਮਿਟ ਜਾਂਦੇ ਆ। ਸੋ ਇਹ ਜ਼ੁਬਾਨ ਦਾ ਰਸ ਕਹਿ ਲਓ ਜਾਂ ਜ਼ੁਬਾਨ ਦੀਆਂ ਗੱਲਾਂ ਕਹਿ ਲਓ, ਇਹਨਾਂ ਨੂੰ ਥਿੜਕਾਉਣਾ ਨਹੀਂ ਚਾਹੀਦਾ। ਔਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਆਪ ਨੂੰ ਪਬਲਿਕ ਫਿਗਰ ਸਮਝਦੇ ਆ। ਪਬਲਿਕ ਫਿਗਰ ਦਾ ਮਤਲਬ ਕਿ ਉਹ ਕਿਸੇ ਸੰਵਿਧਾਨਕ ਅਹੁਦੇ ਤੇ ਬੈਠੇ ਆ, ਜਾਂ ਵੈਸੇ ਉਹਨਾਂ ਦੀ ਪੋਪੂਲੈਰਿਟੀ ਆ, ਜਾਂ ਸੈਲਿਬ ਦੀ ਲਾਈਨ 'ਚ ਆਉਂਦੇ ਨੇ, ਉਹ ਪ੍ਰਸਿੱਧ ਲੋਕਾਂ ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ। ਸੋ ਕੁੱਲ ਮਿਲਾ ਕੇ ਬਹੁਤ ਘਟੀਆ ਪੱਧਰ ਦਾ, ਮਾਨਸਿਕ ਪੱਧਰ ਦਾ ਜਿਹੜਾ ਵਾ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਦਿਖਾਵਾ ਕੀਤਾ, ਔਰ ਝਲਕਦਾ, ਬਕਾਇਦਾ ਝਲਕਦਾ ਵਾ। ਔਰ ਇਹ ਸਾਰੀ ਇੱਕ ਬੜੀ ਵੱਡੀ ਲਾਈਨ ਆ ਮੋਦੀ ਸਾਹਿਬ ਦੇ ਜਿਹੜੇ ਭਗਤ ਨੇ ਨਾ, ਉਹਨਾਂ ਦੀ ਬੜੀ ਵੱਡੀ ਲਾਈਨ ਆ ਇੱਕ, ਜਿਹੜੇ ਹਮੇਸ਼ਾ ਮਿਨੋਰਟੀਜ਼ ਦੇ ਉੱਤੇ ਤੰਜ਼ ਕਰਦੇ ਨੇ। ਔਰ ਬੀਬੀ ਨੇ ਚੰਗੀ ਗੱਲ ਇਹ ਆ ਵੀ ਮਾਫੀ ਮੰਗ ਲਈ ਆ, ਵਿਵਾਦ ਨਿਬੜ ਗਿਆ, ਪਰ ਇਹ ਟਿੱਪਣੀਆਂ ਕਰਨ ਵਾਲਾ ਕੰਮ ਨਹੀਂ ਨਿਬੜਿਆ ਹਾਲੇ, ਉਹ ਲਗਾਤਾਰ ਜਾਰੀ ਹੈ। ਕਦੇ ਕੋਈ ਉੱਠ ਕੇ ਕਹਿ ਦਿੰਦਾ ਵਾ, ਕਦੇ ਕੋਈ ਉੱਠ ਕੇ ਕਹਿ ਦਿੰਦਾ। ਔਰ ਸਾਡੀਆਂ ਧਾਰਮਿਕ ਜਿਹੜੀਆਂ ਸੰਸਥਾਵਾਂ, ਧਾਰਮਿਕ ਆਗੂ ਜਿਹੜੇ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਸੁਚੇਤ ਹੋਣਾ ਚਾਹੀਦਾ ਵਾ। ਉਹਨਾਂ ਨੂੰ ਇਹਨਾਂ ਮਸਲਿਆਂ ਦੇ ਵਿੱਚ ਗੰਭੀਰਤਾ, ਸੰਜੀਦਗੀ ਦਿਖਾਉਂਦੇ ਹੋਏ ਕੋਈ ਨਾ ਕੋਈ ਸਰਕਾਰ ਤੱਕ ਅਪਰੋਚ, ਲਾਅ ਲੈਵਲ ਤੇ ਵੀ, ਤੇ ਕੋਈ ਐਸੀ ਅਪਰੋਚ ਵੀ ਹੋਣੀ ਚਾਹੀਦੀ ਕਿ ਆਹ ਜਿਹੜਾ ਮੌਜੂਦ ਆਉਣ ਵਾਲਾ ਕੰਮ ਆ ਇਹ ਬੰਦ ਹੋਣਾ ਚਾਹੀਦਾ। ਜਲਦ ਮਿਲਾਂਗੇ ਇੱਕ ਹੋਰ ਨਵੀਂ